दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है बलविंदर सिंह जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਸੋਚ ਰਿਹਾ ਸੀ ਕਿ ਤੁਹਾਨੂੰ ਮੇਲ ਕਰਾਂ। ਡਾਕਟਰ ਸਾਹਿਬ ਟੌਪਿਕ ਤਾਂ ਬਹੁਤ ਨੇ ਪਰ ਮੈਂ ਕੁਝ ਕੁ ਦੱਸੂਗਾ ਤੇ ਤੁਸੀਂ ਆਪਣੇ ਵਿਚਾਰ ਦੱਸਣਾ। ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੋਇਆ ਹੈ ਕਿ ਇੱਕ ਮੁਸਲਮਾਨ ਕਿੰਨੀ ਵਾਰੀ ਵੀ ਅੱਲਾ ਦੀ ਕਸਮ ਚੁੱਕੇ ਕਦੀ ਯਕੀਨ ਨਹੀਂ ਕਰਨਾ। ਪਰ ਮੈਂ ਸੋਚਦਾ ਹਾਂ ਕਿ ਸਾਡੇ ਗੁਰੂ ਸਾਹਿਬਾਨ ਐਦਾਂ ਨਹੀਂ ਕਹਿ ਸਕਦੇ। ਉਹ ਤਾਂ ਜ਼ੁਲਮ ਦੇ ਖਿਲਾਫ ਸੀ। ਉਹਨਾਂ ਦਾ ਕਿਸੇ ਵੀ ਧਰਮ ਦੇ ਖਿਲਾਫ ਕੋਈ ਰੋਲਾ ਨਹੀਂ ਸੀ। ਤੁਸੀਂ ਗੱਲ ਸਭ ਨੂੰ ਇਹ ਸਮਝਾਓ ਤਾਂ ਕਿ ਸਿੱਖ ਮੁਸਲਿਮ ਏਕਤਾ ਬਣ ਸਕੇ। ਬਹੁਤ ਸਾਰੀਆਂ ਗੱਲਾਂ ਜੋ ਸਾਡੇ ਵਿੱਚ ਮੁਸਲਿਮ ਵਿਚਾਰਿਆਂ ਦੇ ਵਿਰੋਧ ਵਿੱਚ ਆਮ ਪ੍ਰਚਲਿਤ ਕੀਤੀਆਂ ਗਈਆਂ ਹਨ। ਡਾਕਟਰ ਸਾਹਿਬ ਤੁਹਾਨੂੰ ਦੇਖਣ ਸੁਣਨ ਵਾਲਿਆਂ ਨੂੰ ਪਤਾ ਚੱਲ ਜਾਵੇ ਕਿ ਸਿੱਖ ਮੁਸਲਿਮ ਧਰਮ ਦੇ ਵਿਰੋਧ ਨਹੀਂ ਸਿਰਫ ਤੇ ਸਿਰਫ ਜ਼ੁਲਮ ਦੇ ਵਿਰੋਧ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਵੀਰ ਬਲਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਵਾਲ ਤਾਂ ਛੋਟਾ ਲਿਖਿਆ ਪਰ ਉਹਨਾਂ ਨੇ ਇੱਕ ਬਹੁਤ ਜਿਹੜਾ ਅਹਿਮ ਵਿਸ਼ਾ ਇਸ ਦੇ ਨਾਲ ਛੋਇਆ ਜੀ। ਔਰ ਇਹ ਮੈਂ ਸਮਝਦਾ ਵੀ ਜ਼ਰੂਰੀ ਵੀ ਹੈ। ਅਸੀਂ ਜਦੋਂ ਸੱਚੋ ਸੱਚ ਦੇ ਹਵਾਲੇ ਨਾਲ ਰੋਜ਼ਾਨਾ ਦੀਆਂ ਘਟਨਾਵਾਂ ਦੇ ਉੱਤੇ ਆਪਣੀਆਂ ਟਿੱਪਣੀਆਂ ਕਰਦੇ ਹਾਂ ਜਾਂ ਬਹੁਤ ਸਾਰੇ ਬੀਤੇ ਦੇ ਇਤਿਹਾਸ ਨਾਲ ਸੰਬੰਧਿਤ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਛੂਹਦੇ ਹਾਂ ਤਾਂ ਫਿਰ ਜਿਹੜੀਆਂ ਦੰਦ ਕਥਾਵਾਂ ਨੇ ਜਾਂ ਇੱਕ ਕਿਸਮ ਦੀਆਂ ਪਰਸੈਪਸ਼ਨਸ ਬਣੀਆਂ ਹੋਈਆਂ ਨੇ, ਇੱਕ ਟਰੂਥ ਜਾਂ ਰਿਐਲਿਟੀ ਹੁੰਦੀ ਹੈ, ਇੱਕ ਪਰਸੈਪਸ਼ਨ ਹੁੰਦੀ ਹੈ। ਔਰ ਕਈ ਵਾਰ ਪਰਸੈਪਸ਼ਨ ਜਿਹੜੀ ਹੈ ਉਹ ਟਰੂਥ ਨਾਲੋਂ ਜ਼ਿਆਦਾ ਪਾਵਰਫੁਲ ਹੁੰਦੀ ਹੈ ਕਿਉਂਕਿ ਉਹ ਜਨਰੇਸ਼ਨ ਆਫਟਰ ਜਨਰੇਸ਼ਨ ਉਹ ਪਰਸੈਪਸ਼ਨ ਚੱਲਦੀ ਹੈ ਕਿ ਵੀ ਅਸੀਂ ਕਿਵੇਂ ਸੋਚਦੇ ਹਾਂ, ਵੈਦਰ ਉਹ ਠੀਕ ਹੈ ਕਿ ਨਹੀਂ ਹੈ, ਇਹ ਇੱਕ ਵੱਖਰਾ ਇਸ਼ੂ ਹੁੰਦਾ। ਹਾਲਾਂਕਿ ਟਰੂਥ ਬਾਰੇ ਵੀ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਟਰੂਥ ਹੈ ਤੇ ਇਹ ਜਿਹੜੀ ਇੱਕ ਸਟੇਟਮੈਂਟ ਹੈ ਕਿ ਵੀ ਐਬਸੋਲੂਟ ਟਰੂਥ ਤਾਂ ਰੱਬ ਹੈ ਜੀ ਜੀ, ਬਾਕੀ ਟਰੂਥ ਰਿਲੇਟਿਵ ਹੁੰਦੀ ਹੈ। ਕਈ ਵਾਰੀ ਅਸੀਂ ਆਪਣੇ ਨੁਕਤੇ ਤੋਂ ਦੇਖ ਰਹੇ ਹੁੰਦੇ ਹਾਂ, ਸਾਨੂੰ ਲੱਗਦਾ ਹੁੰਦਾ ਵੀ ਇਹ ਸੱਚ ਹੈ, ਕੋਈ ਹੋਰ ਆਪਣੇ ਤੋਂ ਦੇਖ ਰਿਹਾ ਉਹਨੂੰ ਉਨਾ ਸੱਚ ਲੱਗਦਾ। ਸੋ ਇਹ ਕਈ ਵਾਰੀ ਟਰੂਥ ਵੀ ਅਸੀਂ ਪੀਸਿਸ 'ਚ ਵੰਡ ਲੈਂਦੇ ਹਾਂ ਕਿ ਕੌਣ ਕਿਸ ਗੱਲ ਨੂੰ ਕਿਸ ਨੁਕਤੇ ਤੋਂ ਦੇਖ ਰਿਹਾ ਹੈ, ਉਹ ਟਰੂਥ ਹੈ। ਹੁਣ ਸਾਡੇ ਲਈ ਜਿਵੇਂ ਇੱਕ ਜੰਗਲੀ ਜਾਨਵਰ ਹੈ ਜਿਹੜਾ ਵੱਡਾ ਹੈ ਉਹ ਜਦੋਂ ਛੋਟੇ ਤੇ ਝਪਟ ਰਿਹਾ ਹੈ, ਸਾਡੇ ਵਿਚਲਾ ਜਿਹੜਾ ਤਰਸ ਦਾ ਜਾਂ ਕੰਪੈਸ਼ਨ ਦਾ ਭਾਵ ਹੈ ਉਹ ਹੋਏਗਾ, ਸਾਨੂੰ ਲੱਗੇਗਾ ਵੀ ਦਰਿੰਦਾ ਹੈ। ਅਸੀਂ ਇਸ ਲਈ ਸ਼ਬਦ ਵੀ ਜਦੋਂ ਦਰਿੰਦਾ ਐਨੀਮਲ ਕਹਿੰਦੇ ਹਾਂ ਇਸ ਲਈ ਹੈ। ਲੇਕਿਨ ਜੇ ਤੁਸੀਂ ਉਹਦੀ ਕਹਾਣੀ ਸੁਣੋਗੇ ਉਹਦੇ ਲਈ ਉਹ ਫੂਡ ਹੈ, ਉਹ ਭੁੱਖਾ ਹੈ ਔਰ ਉਸ ਦੇ ਲਈ ਜਿਹੜੀ ਪੇਟ ਦੀ ਭੁੱਖ ਹੈ ਉਹਨੂੰ ਹੀ ਕਰਨਾ ਜਿਹਦੇ ਤੋਂ ਉਹ ਆਪਣੀ ਭੁੱਖ ਮਿਟਾ ਸਕਦਾ। ਹੁਣ ਜਿਹੜਾ ਉਹਦਾ ਵਿਕਟਮ ਬਣ ਰਿਹਾ, ਜਿਹੜਾ ਜਿਹਨੂੰ ਉਹ ਖਾ ਰਿਹਾ, ਅਲਟੀਮੇਟਲੀ ਉਹਦੀ ਵੀ ਸਰਵਾਈਵਲ ਕਿਸੇ ਨੂੰ ਖਾਣ ਤੇ ਸੀ। ਜਦੋਂ ਹੁਣ ਤੁਸੀਂ ਗੁਰੂ ਸਾਹਿਬ ਨੇ ਇੱਕ ਥਾਂ ਇਸ ਨੂੰ ਜਿਹੜਾ ਉਹ ਆਹਾਰ ਦੇ ਸਿਲਸਿਲੇ 'ਚ ਜਦੋਂ ਇਹ ਕਿਹਾ ਕਿ ਭਾਈ ਇਹ ਜਿਹੜਾ ਆਹਾਰ ਜਿਹੜਾ ਵੱਡੇ ਜੀਵ ਦਾ ਛੋਟੇ ਜੀਵਾਂ ਦਾ ਆਹਾਰ, ਕਈ ਵਾਰੀ ਜੀਵ ਹੁੰਦਾ ਹੈ ਉਹਨਾਂ ਕੋਲ ਕੋਈ ਹੋਰ ਚੋਇਸਿਸ ਨਹੀਂ ਹੁੰਦੀਆਂ। ਸੋ ਉੱਥੇ ਤੁਸੀਂ ਉਹਨੂੰ ਇੰਟਰਪ੍ਰੇਟ ਇੱਕ ਡਿਫਰੈਂਟ ਕੌਨਟੈਕਸਟ ਦੇ ਵਿੱਚ ਕਰਦੇ ਹੋ। ਇਸੇ ਤਰ੍ਹਾਂ ਝੂਠ ਦੇ ਹਵਾਲੇ ਨਾਲ ਵੀ ਕਈ ਵਾਰੀ ਗੱਲ ਹੁੰਦੀ ਹੈ ਵੀ ਝੂਠ ਕੀ ਹੈ, ਸੱਚ ਕੀ ਹੈ। ਹੁਣ ਜੇ ਤੁਹਾਡਾ ਬੋਲਿਆ ਗਿਆ ਝੂਠ ਕਿਸੇ ਦੀ ਜਾਨ ਬਚਾਉਂਦਾ ਹੈ, ਜਿੱਥੇ ਤੁਹਾਡਾ ਨਿੱਜ ਹਿੱਤ ਨਹੀਂ ਜੁੜਿਆ ਹੋਇਆ, ਤੁਸੀਂ ਭਲੇ ਦੀ ਖਾਤਰ ਤੁਹਾਨੂੰ ਪਤਾ ਹੈ ਕਿ ਵੀ ਬੰਦਾ ਇਹ ਨਿਰਦੋਸ਼ ਹੈ ਪਰ ਇਸ ਨੂੰ ਸਜ਼ਾ ਮਿਲ ਰਹੀ ਹੈ ਜਾਂ ਮੌਤ ਦੇ ਮੂੰਹ 'ਚ ਜਾ ਰਿਹਾ ਹੈ, ਤੇ ਤੁਹਾਡਾ ਕਿਸੇ ਫੈਕਟ ਨੂੰ ਨਾ ਕੋਟ ਕਰਨਾ, ਚੁੱਪ ਰਹਿਣਾ, ਦੇਖਣ ਨੂੰ ਤਾਂ ਇਹ ਹੋਏਗਾ ਵੀ ਤੁਸੀਂ ਐਬਸੋਲੂਟ ਟਰੂਥ ਨਹੀਂ ਬੋਲੀ, ਤੁਹਾਨੂੰ ਪਤਾ ਸੀ, ਤੁਸੀਂ ਜਿਹੜਾ ਉਹਨੂੰ ਅਦਰਵਾਈਜ਼ ਕਿਹਾ ਜਾਂ ਚੁੱਪ ਰਹੇ, ਪਰ ਉਹਨੂੰ ਤੁਸੀਂ ਆਪਣੇ ਵੱਡੇ ਕੌਨਟੈਕਸਟ ਦੇ ਵਿੱਚ ਜਸਟੀਫਾਈ ਕਰਦੇ ਹੋ ਕਿ ਜੀ ਇਹ ਇਵੇਂ ਨਹੀਂ, ਇਹ ਤਾਂ ਇਵੇਂ ਸੀ, ਮੈਂ ਇਹਦੇ 'ਚ ਕੋਈ ਨਿੱਜੀ ਮੁਫਾ। ਇਸ ਲਈ ਅਮਰੀਕਨਾਂ ਨੇ ਉਹਦੇ ਲਈ ਹੋਰ ਸ਼ਬਦ ਘੜੇ ਹੋਏ ਨੇ, ਗੁੱਡ ਲਾਈਜ਼, ਬੈਡ ਲਾਈਜ਼। ਗੁੱਡ ਲਾਈਜ਼ ਹੈ ਕਿ ਜੀ ਤੁਸੀਂ ਬਹੁਤ ਗੁੱਡ ਲਾਈਜ਼ ਹੁੰਦੀਆਂ ਵੀ ਜਦੋਂ ਤੁਸੀਂ ਕਿਸੇ ਦੇ ਭਲੇ ਲਈ ਬੋਲਦੇ ਹੋ। ਇੱਕ ਗੁੱਡ ਲਾਈ ਹੈ ਵੀ ਤੁਸੀਂ ਆਪਣਾ ਆਪ ਬਚਾਇਆ, ਵੀ ਤੁਸੀਂ ਲੇਟ ਹੋ ਰਹੇ ਹੋ ਸ਼ੋਅ ਤੇ ਆਉਣ ਲਈ, ਘਰੋਂ ਲੇਟ ਤੋਂ ਟ੍ਰੈਫਿਕ ਬੜਾ ਸੀ, ਉਹ ਤੁਸੀਂ ਨੁਕਸਾਨ ਕਿਸੇ ਦਾ ਨਹੀਂ ਕੀਤਾ, ਬਚਾਈ ਤਾਂ ਆਪਣੀ ਜਾਨ ਹੈ ਨਾ। ਲੇਕਿਨ ਇਹ ਲਾਈ ਦੇ ਕੈਟ ਇੱਕ ਹੁੰਦਾ ਵੀ ਤੁਸੀਂ ਕਿਸੇ ਦਾ ਨੁਕਸਾਨ ਕਰਨ ਦੇ ਲਈ ਜਿਹੜਾ ਉਹ ਗਲਤ ਕੋਟ ਕਰਦੇ ਹੋ ਜਾਂ। ਔਰ ਇਸੇ ਲਈ ਜਦੋਂ ਅਸੀਂ ਸੱਚ ਤੇ ਝੂਠ ਦੀ ਗੱਲ ਕਰਦੇ ਹਾਂ, ਜਾਂ ਕਬੀਰ ਸਾਹਿਬ ਨੇ क्राइटेरिया दिता है कि भी निंदो निंदो मोको लोग निंदो, निंदा जन को खरी प्यारी, निंदा बाप निंदा महतारी।
ਹੁਣ ਨਿੰਦਾ ਇਹ ਨਹੀਂ ਹੁੰਦਾ ਕਿ ਨਿੰਦਾ ਹੈ ਵੀ ਕਿਸੇ ਬਾਰੇ ਉਹ ਗੱਲ ਕਹਿਣੀ ਜਿਹੜੀ ਉਹਦੇ 'ਚ ਨਹੀਂ ਹੈ ਜੀ। ਔਰ ਜੇ ਤੁਸੀਂ ਕਿਸੇ ਦੀ ਕਮੀ ਕਮਜ਼ੋਰੀ ਜਾਂ ਕੋਈ ਸਿਧਾਂਤਕ ਪੱਖ ਤੋਂ ਗੱਲ ਕਰਦੇ ਹੋ, ਉਹ ਤੁਹਾਡਾ ਉਹ ਨਿੰਦਾ ਨਹੀਂ ਹੈ। ਉਹ ਗੁਰੂ ਨਾਨਕ ਸਾਹਿਬ ਨੇ ਵੀ ਕਾਜ਼ੀਆਂ ਨੂੰ, ਪੰਡਤਾਂ ਨੂੰ, ਜੋਗੀਆਂ ਨੂੰ ਜਾਂ ਸਾਰੇ ਜਿੱਥੇ ਵੀ ਉਹਨਾਂ ਨੇ ਦੇਖਿਆ, ਰਾਜਿਆਂ ਨੂੰ, ਦੂਜਿਆਂ ਨੂੰ, ਉਹਨਾਂ ਨੇ ਕਿਹਾ ਹੁਣ ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਉਸ ਦੀਆਂ ਕਮਜ਼ੋਰੀਆਂ ਕਰਕੇ ਕਹੋ ਕਿ ਜੀ ਸੰਤ ਕਾ ਨਿੰਦਕ ਮਹਾ ਹਥਿਆਰ ਹੈ, ਸੰਤ ਕਾ ਨਿੰਦਕ ਤੁਸੀਂ ਸਾਰੀ ਅਸ਼ਟਪਦੀ ਸੁਣਾ ਦਿਓ ਜੀ। ਉਹ ਭਾਈ ਜਿਹੜਾ ਜੇ ਬੰਦਾ ਹੀ ਕੋਈ ਭੇਖੀ ਹੈ, ਕੋਈ ਚੋਰ ਹੈ, ਤਾਂ ਉਹਨੂੰ ਚੋਰ ਕਹਿਣਾ ਤਾਂ ਨਿੰਦਿਆ ਨਹੀਂ ਹੈ ਕਿ ਵੀ ਤੁਸੀਂ ਉਸ ਕੈਟਾਗਰੀ ਤੁਸੀਂ ਨਹੀਂ ਆਉਂਦੇ। ਸੋ ਚਲੋ ਮੈਂ ਵਿਸ਼ੇ ਤੋਂ ਸ਼ਾਇਦ ਪਾਸੇ ਚਲਾ ਗਿਆ ਜੀ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਪਰਸੈਪਸ਼ਨ ਜਿਹੜੀ ਗੱਲ ਇਹਨਾਂ ਨੇ ਲਿਖੀ ਹੈ ਇਹ ਅਸੀਂ ਵੀ ਸੁਣਦੇ ਰਹੇ, ਸ਼ਾਇਦ ਅਜੇ ਵੀ ਇੱਕ ਤਬਕਾ ਹੈ ਇਹਨੂੰ ਸ਼ਾਇਦ ਉਹ ਕਹਿੰਦਾ ਹੀ ਨਹੀਂ, ਸ਼ਾਇਦ ਇਹਦੇ ਤੇ ਯਕੀਨ ਵੀ ਰੱਖਦਾ। ਪਰ ਪਹਿਲੀ ਗੱਲ ਤਾਂ ਸਾਡੇ ਲਈ ਜਦੋਂ ਅਸੀਂ ਕੋਈ ਵੀ ਚੀਜ਼ ਦੇਖਦੇ ਹਾਂ, ਪਹਿਲਾ ਕ੍ਰਾਈਟੇਰੀਆ ਸਾਡੀ ਪ੍ਰਾਇਮਰੀ ਕੈਨਨ ਗੁਰੂ ਗ੍ਰੰਥ ਸਾਹਿਬ ਹੈ। ਜੀ, ਕੀ ਗੁਰੂ ਗ੍ਰੰਥ ਸਾਹਿਬ 'ਚ ਇਸ ਕਿਸਮ ਦੀ ਕੋਈ ਸਟੇਟਮੈਂਟ ਹੈ? ਬਿਲਕੁਲ ਨਹੀਂ ਹੈ। ਜੀ, ਜੀ, ਰਾਦਰ ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ 'ਚ ਹਿੰਦੂ ਨੂੰ ਚੰਗਾ ਹਿੰਦੂ ਬਣਨ ਦੇ ਲਈ ਉਸ ਦੇ ਸਿੰਬਲਸ ਯੂਜ਼ ਕਰਕੇ ਕਿਹਾ ਗਿਆ ਕਿ ਭਾਈ ਤਾਂ ਤੂੰ ਚੰਗਾ ਹਿੰਦੂ ਹੈ। ਦਇਆ ਕਪਾਹ ਸੰਤੋਖ ਸੂਤ ਅਸੀਂ ਪੜ੍ਹਦੇ ਸੁਣਾਉਂਦੇ। ਜੀ, ਜੇ ਮੁਸਲਮਾਨ ਨੂੰ ਐਡਰੈਸ ਕੀਤਾ ਤੇ 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਹੁਣ ਮੁਸਲਮਾਨ ਨੂੰ ਡਿਫਾਈਨ ਕਰਕੇ ਦੱਸਿਆ ਉਹਦੀਆਂ ਨਮਾਜ਼ਾਂ 'ਚ 5 ਨਮਾਜ਼ਾਂ ਨੇ, ਉਹਨਾਂ ਦੇ ਉਸ ਇੰਪੋਰਟੈਂਸ ਨੂੰ ਲੈਂਦੇ ਆ ਕਿ ਭਾਈ ਨਮਾਜ਼ ਪਹਿਲੀ ਦੇ ਰਾਹੀਂ ਤੇਰੇ 'ਚ ਸੱਚ ਹੋਣਾ ਚਾਹੀਦਾ ਹੈ, ਦੂਸਰੇ 'ਚ ਤੇਰੀ ਹਲਾਲ ਤੇਰੀ ਕਮਾਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਤੀਜੀ ਖੈਰ ਖੁਦਾ ਹੈ, ਤੂੰ ਰੱਬ ਦੀ ਖੈਰ ਦੇ ਵਿੱਚ, ਰੱਬ ਦੇ ਭੈ ਦੇ ਵਿੱਚ ਰਹਿ, ਚੌਥੀ ਨੀਅਤ ਰਾਸ, ਤੇਰੀ ਨੀਅਤ ਰਾਸ ਹੋਣੀ ਚਾਹੀਦੀ ਹੈ, ਪੰਜਵਾਂ ਸਿਫਤ, ਉਹਦੀ ਸਿਫਤ ਸਲਾਹ ਕਰਨੀ। ਤੇ ਜਿਹੜਾ ਤੂੰ ਕਲਮਾ ਪੜਿਆ ਤੇਰਾ ਕਲਮਾ ਤੇ ਇਹ ਸੀ ਕਿ ਤੇਰੀ ਕਰਨੀ, ਤੇਰੇ ਐਕਸ਼ਨਸ ਜੀ, ਸ਼ੁੱਧ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾ। ਫਿਰ ਤੁਹਾਨੂੰ ਮੁਸਲਮਾਨ ਕਹਾਣ ਦਾ ਹੱਕ ਹੈ। ਨਹੀਂ ਮੁਸਲਮਾਨ ਮੋਮ ਦਿਲ ਹੋਵੇ। ਹੁਣ ਇਹ ਸਾਰਾ ਜਦੋਂ ਅਸੀਂ ਬਾਣੀ ਦੇ ਪ੍ਰਮਾਣ ਦੇਖਦੇ ਹਾਂ ਕਿ ਇਹ ਤਾਂ ਜਿਹੜਾ ਵੀ ਸਿੰਬੋਲਿਜ਼ਮ ਸੀ ਉਹਨਾਂ ਨੂੰ ਦੱਸਿਆ ਕਿ ਭਾਈ ਤੁਸੀਂ ਆਪਣੇ ਰਾਹ ਤੋਂ ਭਟਕੇ ਹੋਏ ਹੋ। ਔਰ ਇਸ ਦੇ ਉਲਟ ਰਾਦਰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਇਹ ਦੇਖਦੇ ਹਾਂ ਕਿ ਜੇ ਹਿੰਦੂ ਸ਼ਬਦ ਆਇਆ ਤਾਂ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣ, ਸਗੋਂ ਹਿੰਦੂ ਥਾਟ ਨੂੰ ਜਿਹੜਾ ਉਹ ਅੰਨੇਪਨ ਦੀ ਤਸ਼ਬੀਹ ਦਿੱਤੀ ਹੋਈ ਹੈ। ਹੁਣ ਜੇ ਅਸੀਂ ਗੁਰਬਾਣੀ ਤੋਂ ਬਾਅਦ ਜਿਹੜਾ ਉਹ ਦੂਸਰਾ ਜਿਹੜੇ ਸਾਡੇ ਸੋਰਸ ਨੇ, ਸੈਕੰਡਰੀ ਸੋਰਸ ਨੇ, ਭਾਈ ਗੁਰਦਾਸ ਜੀ ਦੀ ਰਚਨਾਵਾਂ ਨੇ, ਜਿਹੜਾ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਉਹਨਾਂ ਦੇ ਵਿੱਚ ਸਾਨੂੰ ਇਸ ਕਿਸਮ ਦਾ ਕੁਝ ਨਹੀਂ ਮਿਲਦਾ ਹੈ ਕਿ ਜਿਹੜਾ ਇਸ ਗੱਲ ਨੂੰ ਜਿਹੜਾ ਉਹ ਸਾਹਮਣੇ ਲਿਆਏ ਜਾਂ ਜਸਟੀਫਾਈ ਕਰਦਾ ਹੋਏ। ਹੁਣ ਇਸ ਦੇ ਉਲਟ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਦਾ ਇਹ ਪਾਠ ਦੇਖਦੇ ਹਾਂ, ਜਦੋਂ ਉਹਨਾਂ ਨੇ ਖਾਲਸੇ ਨੂੰ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਮੇਰਾ ਤੇਜ, ਮੇਰੀ ਤਾਕਤ, ਮੇਰਾ ਔ ਖਾਲਸੇ ਦੇ ਨਾਲ ਹੈ। ਪਰ ਜਿਸ ਦਿਨ ਖਾਲਸਾ ਵਿਪਰ ਦੇ ਰਸਤੇ ਤੇ ਚੱਲੇਗਾ, ਹੁਣ ਇਹ ਤਾਂ ਨਹੀਂ ਕਿਹਾ ਵੀ ਕਾਜ਼ੀ ਦੇ ਰਸਤੇ ਤੇ ਚੱਲੇਗਾ, ਰੇਬਾਈ ਦੇ ਰਸਤੇ ਤੇ ਚੱਲੇਗਾ ਜਾਂ ਪ੍ਰੀਸਟ ਦੇ ਰਸਤੇ ਤੇ ਚੱਲੇਗਾ। ਜੇ ਕਿਸੇ ਤੋਂ ਵਾਰਨ ਕੀਤਾ ਹੈ, ਕਿਸੇ ਤੋਂ ਜੇ ਚੇਤਾਵਨੀ ਦਿੱਤੀ ਹੈ ਤੇ ਵਿਪਰ ਤੋਂ, ਕਿਉਂਕਿ ਇਹ ਸੀ ਵੀ ਖਾਣਾ ਵਿਪਰ ਨਹੀਂ ਅਲਟੀਮੇਟਲੀ। ਔਰ ਸਭ ਤੋਂ ਵੱਡਾ ਚੈਲੰਜ ਵਿਪਰ ਹੈ। ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ, ਬ੍ਰਾਹਮਣਵਾਦ ਆਈਡੀਓਲੋਜੀ ਹੈ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਭਾਈ ਜੇ ਇਹਦੇ ਰਸਤੇ ਤੇ ਤੁਰਨਗੇ ਤੇ ਮੈਂ ਉਹਨਾਂ ਦੇ ਉੱਤੇ ਫਿਰ ਮੇਰਾ ਕੋਈ ਵਾਸਤਾ ਨਹੀਂ। ਤੇ ਜੇ ਅਸੀਂ ਹਿਸਟੋਰੀਕਲ ਕੰਟੈਕਸਟ 'ਚ ਗੱਲ ਕਰੀਏ, ਇਤਿਹਾਸਕ ਪੱਖ ਤੋਂ, ਕਿ ਪਹਿਲੀ ਲੜਾਈ ਗੁਰੂ ਸਾਹਿਬ ਜਿਹਦੇ 'ਚ 22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੀਆਂ ਜੁਆਇੰਟ ਫੋਰਸਿਸ ਨੇ, ਪੀਰ ਬੁੱਧੂ ਸ਼ਾਹ ਸਡੌਰੇ ਦੀ ਜਿਹੜੀ ਰਹਿਣ ਵਾਲੇ ਲੜਾਈ ਭੰਗਾਣੀ ਦੀ ਹੈ, ਪੀਰ ਬੁੱਧੂ ਸ਼ਾਹ ਉਹਨਾਂ ਦੇ ਉਹ ਜਿਹੜੇ 3 ਬੇਟੇ ਔਰ 700 ਤੋਂ ਜ਼ਿਆਦਾ ਮੁਰੀਦ ਜਿਹੜੇ ਨੇ, 1000-2000 ਮੁਰੀਦ ਹੈ, 700 ਦੇ ਕਰੀਬ ਸ਼ਹੀਦ ਹੋਏ ਨੇ, 2 ਜਾਂ 3 ਬੇਟੇ ਸ਼ਹੀਦ ਹੋਏ ਨੇ। ਔਰ ਉਹੀ ਪੀਰ ਬੁੱਧੂ ਸ਼ਾਹ ਉਹਨਾਂ ਦੀ ਜਿਹੜੀ ਪਤਨੀ ਜਿਹੜੀ ਉਹਨਾਂ ਦਾ ਨਸੀਰਾ, ਉਹ ਵੀ ਬਾਅਦ ਚ ਪਠਾਣਾ ਨੇ, ਉਹ ਹਾਕਮਾਂ ਨੇ ਮਾਰੀ ਕਿ ਜੀ ਤੁਸੀਂ ਗੁਰੂ ਸਾਹਿਬ ਦੀ ਮਦਦ ਕਰ। ਸੋ ਪਹਿਲੀ ਜੰਗ 'ਚ ਇੱਕ ਪਾਸੇ ਸਾਰੇ ਹਿੰਦੂ ਰਾਜੇ ਨੇ, ਰਾਜਪੂਤ,
ਇਧਰ ਸਿੱਖਾਂ ਔਰ ਮੁਸਲਮਾਨਾਂ ਦਾ ਖੂਨ ਸਾਂਝਾ ਡੁੱਲ ਰਿਹਾ। ਨਬੀ ਖਾਨ ਗਨੀ ਖਾਨ ਦੇ ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਕਿਵੇਂ ਸਭ ਤੋਂ ਉਸ ਔਖੀ ਘੜੀ 'ਚ ਨਬੀ ਖਾਨ ਗਨੀ ਖਾਨ ਆਪਣੀ ਲਾਈਫ ਔਨ ਲਾਈਨ ਪੁੱਟ ਕਰਕੇ ਗੁਰੂ ਸਾਹਿਬ ਨੂੰ ਜਿਹੜਾ ਉੱਚ ਦਾ ਪੀਰ ਬਣਾ ਕੇ ਸੇਫਟੀ 'ਚ ਲਿਜਾਂਦੇ ਨੇ। ਹੁਣ ਇਹਨਾਂ ਵਾਕਿਆਤਾਂ ਦੇ ਹੁੰਦਿਆਂ ਕਦੇ ਕੋਈ ਸੋਚ ਵੀ ਸਕਦਾ ਕਿ ਵੀ ਇਸ ਕਿਸਮ ਦੀ ਗੱਲ, ਪਰ ਹੁਣ ਸਵਾਲ ਇਹ ਹੈ ਵੀ ਇਹ ਗੱਲ ਆਈ ਕਿੱਥੋਂ, ਜੀ ਕਿਵੇਂ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਈ। ਇਹ ਗੱਲ ਤਾਂ ਉਹਨਾਂ ਨੇ ਕਿਹਾ ਜੀ ਤਿਲ ਲੱਗੇ ਹੋਣ, ਤੇਲ ਦੇ ਵਿੱਚ ਬਾਂਹ ਡੋਬੀ ਹੋਏ, 19 ਸੌਹਾਂ ਖਾਏ, ਹਾਂਜੀ ਇਤਬਾਰ ਨਾ ਕਰੋ। ਹੁਣ ਇਹ ਹੁੰਦਾ ਹੈ ਵੀ ਅਨਫੋਰਚੂਨੇਟਲੀ ਜਿਹੜਾ 18ਵੀਂ 19ਵੀਂ ਸਦੀ 'ਚ ਜਿਹੜੇ ਰੂਲਰ ਦਿੱਲੀ ਦੇ ਵਿੱਚ ਸਨ, ਮੁਗਲ ਹੋਣ ਅਫਗਾਨ ਹੋਣ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ। ਹੁਣ ਜਿਹੜੇ ਹਾਕਮ ਸੀ ਇਸਲਾਮ ਦੇ, ਜੇ ਹੁਣ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਦੇ ਲਈ ਸਹੁੰ ਖਾਧੀਆਂ, ਪੰਡਤ ਨੇ ਗੀਤਾ ਤੇ ਗਊਆਂ ਆਟੇ ਦੀਆਂ ਬਣਾ ਕੇ ਸਹੁੰ ਖਾਧੀਆਂ, ਔਰ ਔਰੰਗਜ਼ੇਬ ਨੇ ਜਿਹੜਾ ਉਹ ਕੁਰਾਨ ਸ਼ਰੀਫ ਦੇ ਉੱਤੇ ਲਿਖ ਕੇ ਕਿ ਭਾਈ ਤੁਸੀਂ ਇੱਕ ਵਾਰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿਓ ਔਰ ਤੁਸੀਂ ਫ੍ਰੀ ਹੋ ਕਿਤੇ ਵੀ ਜਾਣ ਦੇ ਲਈ। ਔਰ ਇਹਦਾ ਜ਼ਿਕਰ ਜ਼ਰੂਰ ਮਿਲਦਾ ਹੈ ਜ਼ਫਰਨਾਮੇ ਦੇ ਵਿੱਚ ਕਿ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਔਰੰਗਜ਼ੇਬ ਨੂੰ ਵੀ ਤੇਰੀਆਂ ਕਿਹੋ ਜਿਹੀਆਂ ਸਹੁੰਆਂ ਸੀ, ਤੂੰ ਕਿਹੋ ਜਿਹਾ ਮੁਸਲਮਾਨ ਹੈ। ਸੋ ਉਹਦੇ 'ਚ ਕੋਈ ਇਸਲਾਮ ਦਾ ਕਸੂਰ ਨਹੀਂ ਸੀ, ਕਿਸੇ ਬੰਦੇ ਨੇ ਇਸਲਾਮ ਦਾ ਸਹਾਰਾ ਲਿਆ। ਹਿੰਦੂਆਂ ਨੇ ਵੀ ਲਿਆ ਗੀਤਾ ਦਾ, ਸੀ ਫਿਰ ਉਧਰ ਵੱਲ ਕਿਉਂ ਨਹੀਂ ਦੇਖਿਆ ਕਦੇ ਜੀ। ਔਰ ਦੂਸਰੀ ਗੱਲ ਇਹ ਹੁੰਦੀ ਹੈ ਵੀ ਜਿਹੜਾ ਹਾਕਮਾਂ ਦਾ ਧਰਮ ਹੁੰਦਾ ਹੈ, ਜਦੋਂ ਤੁਸੀਂ ਕਰਦੇ ਹੋ, ਜਿਹੜੇ ਸਿੰਘ ਜਥਿਆਂ 'ਚ ਰਹਿੰਦੇ ਸੀ, ਵਿਚਰਦੇ ਸੀ, ਆਪਣੇ ਹੱਥ ਦਾ ਖਾਣਾ ਜਾਂ ਜਿਹੜਾ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਨ, ਇਸ ਦੇ ਉੱਤੇ ਜਿਹੜਾ ਅਮਲ ਕਰਦੇ ਸੀ, ਉਹਦਾ ਰੀਜ਼ਨ ਇਹ ਸੀ ਕਿ ਭਾਈ ਤੁਸੀਂ ਇੱਕ ਕਲੋਜ਼ ਸਰਕਲ ਦੇ ਵਿੱਚੋਂ ਕੱਲ ਨੂੰ ਇਹ ਨਾ ਹੋਏ ਕਿ ਤੁਰਕ ਜਾਂ ਅਫਗਾਨ ਜਿਹੜੇ ਧਾੜਵੀ ਨੇ, ਜਿਹੜੇ ਰੂਲਰ ਵੀ ਬਣ ਜਾਂਦੇ ਸੀ, ਲੁਟੇਰੇ ਵੀ ਸੀ, ਕਿ ਉਹ ਫਾਇਦਾ ਨਾ ਲੈਣ ਉਸ ਗੱਲ ਦਾ। ਇਸ ਲਈ ਉਸ ਭਾਵ ਨਾਲ ਇੱਕ ਡਿਸਟਰਸ ਦੀ ਫੀਲਿੰਗ ਸੀ। ਫਿਰ ਵਾਸਟ ਮੈਜੋਰਿਟੀ, ਕਿਉਂਕਿ ਜ਼ੁਲਮ ਲੰਬਾ ਵਕਤ ਹੋਇਆ, ਲਗਭਗ ਪੂਰੀ ਇੱਕ ਸਦੀ ਸਟਰਗਲ ਦੇ ਵਿੱਚੋਂ ਨਿਕਲੀ, ਪਰ ਉਹ ਜ਼ੁਲਮ ਕਰਨ ਵਾਲੇ ਜਿਹੜੇ ਨੇ ਸਿਰਫ ਸਿੱਖਾਂ ਦੇ ਉੱਤੇ ਤਾਂ ਨਹੀਂ ਸੀ, ਸਿੱਖ ਤਾਂ ਟਾਰਗੇਟ ਸੀ ਕਿਉਂਕਿ ਉਹ ਰਿਬੈਲ ਸੀ ਹਕੂਮਤ ਦੇ। ਸੋ ਮੈਂ ਸਮਝਦਾ ਵੀ ਉਸ ਪੀਰੀਅਡ ਦੇ ਵਿੱਚ ਇਹ ਇੱਕ ਪਰਸੈਪਸ਼ਨ ਬਣਾਉਣ ਦੇ ਵਿੱਚ ਇਹਨਾਂ ਬ੍ਰਾਹਮਣਵਾਦੀਆਂ ਨੇ ਸਭ ਤੋਂ ਜ਼ਿਆਦਾ ਰੋਲ ਅਦਾ ਕੀਤਾ, ਜਿਹੜੇ ਮੁਗਲਾਂ ਦੇ ਨਾਲ ਵੀ ਕੰਸਪਾਇਰ ਕਰ ਰਹੇ ਸੀ ਜੀ। ਜੇ ਅਸੀਂ ਕਰੈਕਟਰ ਚੰਦੂ ਦਾ ਦੇਖਣਾ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਚੰਦੂ ਮੇਨ ਰੋਲ ਹੈ ਜਹਾਂਗੀਰ ਦੇ ਨਾਲ ਅਦਾ ਕਰਨ ਵਾਲਾ। ਗੰਗੂ ਦਾ ਕੀ ਰੋਲ ਹੈ ਸਾਡੇ ਸਾਹਮਣੇ ਹੈ। ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ, ਲਗਭਗ 11 ਜਾਂ 12 22 ਧਾਰ ਦੇ ਪਹਾੜੀ ਰਾਜਿਆਂ ਨਾਲ ਐਕਸਕਲੂਸਿਵਲੀ ਲੜੀਆਂ, ਔਰ ਇਹ ਨੇ ਜਿਹੜੇ ਸ਼ਿਕਾਇਤ ਕਰਨ ਵਾਲੇ ਵੀ ਨੇ ਔਰੰਗਜ਼ੇਬ ਦੇ ਕੋਲ ਜਾਂ ਸਰਹੰਦ ਦੇ ਸੂਬੇ ਕੋਲ। ਔਰ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਕਿਹਾ ਕਿ ਭਾਈ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ, ਪਰ ਤੂੰ ਬੁੱਤ ਪ੍ਰਸਤਾਂ ਦੇ ਆਖੇ ਲੱਗ ਕੇ ਅਨੰਦਪੁਰ ਦੇ ਉੱਤੇ ਹਮਲਾ ਕੀਤਾ। ਹੁਣ ਇਹ ਉਹੀ ਕਲਾਸ ਹੈ ਜਿਹੜੀ ਸੁੱਚਾਨੰਦ ਵਰਗੀ ਸਰਹੰਦ ਦੀ ਕਚਹਿਰੀ 'ਚ ਕਹਿੰਦੀ ਹੈ, ਤੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਜਿਹੜਾ ਉਹ ਹਾ ਦਾ ਨਾਰਾ ਮਾਰਦਾ, ਹਾਲਾਂ ਉਹਦਾ ਭਰਾ ਚਮਕੌਰ ਦੀ ਜੰਗ ਦੇ ਵਿੱਚ ਨਾਰ ਖਾਨ ਗੁਰੂ ਸਾਹਿਬ ਦੇ ਤੀਰ ਨਾਲ ਮਰਿਆ ਜੀ। ਹੁਣ ਇਸੇ ਤਰ੍ਹਾਂ ਜਦੋਂ ਹਿਸਟਰੀ ਅੱਗੇ ਤੁਰਦੀ ਹੈ, ਬੇਸ਼ੱਕ ਮੀਰ ਮੰਨੂ, ਜ਼ਕਰੀਆ ਖਾਨ ਜ਼ਾਲਮ ਨੇ, ਜ਼ਾਬਰ ਨੇ, ਉਹਨਾਂ ਦੇ ਆਰਡਰ ਨੇ, ਪਰ ਨਾਲ ਕੌਣ ਲੱਗੇ ਹੋਏ ਨੇ? ਲੱਖੂ, ਲਖਪਤ ਰਾਏ, ਜਸਪਤ ਰਾਏ, ਜਿਹੜਾ ਲੱਖੂ ਕਹਿੰਦਾ ਜੀ ਮੈਂ ਛੋਟਾ ਘੱਲੂਕਾਰਾ ਵਰਤਾਨ ਵਾਲਾ, ਕਿ ਜੀ ਇੱਕ ਖਾਲਸਾ ਪੰਥ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤਾ ਸੀ ਤੇ ਖੱਤਰੀ ਲਖਪਤ ਰਾਏ ਦਾ ਐਂਡ ਕਰੇਗਾ। ਗੁੜ ਜਿਹੜਾ ਇਹ ਕਹਿਣ ਤੇ ਵੀ ਪੰਜਾਬ 'ਚ ਪਾਬੰਦੀ ਲਵਾ ਦਿੰਦਾ ਕਿ ਗੁੜ ਕਿਆ ਗੁਰ ਯਾਦ ਆਉਂਦਾ। ਤੇ ਜੇ ਹੁਣ ਇਹਨਾਂ ਨੂੰ ਵੀਰ ਪਲਵਿੰਦਰ ਸਿੰਘ ਹੋਰਾਂ ਨੇ ਤਾਂ ਚਲੋ ਬਾਕੀਆਂ ਨੂੰ ਜਾਗਰੂਕ ਕਰਨ ਦੇ ਲਈ ਇਹ ਸਵਾਲ ਪੁੱਛਿਆ, ਤੇ ਹੋਰ ਜੋ ਕੁਝ ਸਾਡੇ ਨਾਲ 67 ਸਾਲ 'ਚ ਹੋਇਆ, ਜੋ ਜੂਨ 84 'ਚ ਹੋਇਆ, ਨਵੰਬਰ 84 'ਚ ਹੋਇਆ, ਲਗਾਤਾਰਤਾ ਨਾਲ ਹੋ ਰਿਹਾ, ਉਸ ਸਭ ਤੋਂ ਬਾਅਦ ਕੀ ਇਸ ਕਿਸਮ ਦੀ ਸਟੇਟਮੈਂਟ ਦਾ ਕੋਈ ਆਧਾਰ ਰਹਿ ਜਾਂਦਾ ਜੀ ਵੀ ਉਹ ਤਾਂ 5 ਸਦੀਆਂ ਦਾ ਵੈਰ ਕਮਾਉਣ ਦੇ ਲਈ ਆਉਂਦੇ ਨੇ, ਤੇ ਇੱਧਰ ਜੇ ਅੱਜ ਵੀ ਸਾਡੇ ਲਈ ਕੋਈ ਮਾੜਾ ਮੋਟਾ ਹਾ ਦਾ ਨਾਰਾ ਹੈ ਜਾਂ ਹਮਦਰਦੀ ਹੈ ਤੇ ਸਾਡੇ ਇਹਨਾਂ ਮੁਸਲਮਾਨ ਭਰਾਵਾਂ ਦੇ ਵਿੱਚ ਹੀ ਹੈ। ਬਾਕੀ ਤਾਂ ਜਿਹੜਾ ਇਹਨਾਂ ਦੀ ਤਾਂ ਮੈਜੋਰਿਟੀ ਤਾਂ ਅੱਜ ਤੱਕ ਪਾਰਲੀਮੈਂਟ 'ਚ ਮਾਫੀ ਦਾ ਸ਼ਬਦ ਜਿਹੜਾ ਜਾਂ ਕੋਈ ਮਤਾ ਨਹੀਂ ਕੀਤਾ ਕਿ ਭਾਈ ਅਸੀਂ ਤੁਹਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ। ਪਾਕਿਸਤਾਨ ਨੇ ਜੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੀਤੀ, ਪਾਕਿਸਤਾਨ ਨੇ ਗੁਰੂ ਅਰਜਨ ਸਾਹਿਬ ਦੀ 400 ਸਾਲਾ ਸ਼ਹੀਦੀ ਦੇ ਮੌਕੇ ਪੋਸਟਲ ਸਟੈਂਪ ਜਾਰੀ ਕੀਤੀ, ਔਰ ਮੈਂ ਉਦੋਂ ਲਿਖਿਆ ਵੀ ਸੀ ਔਰ ਕਿਹਾ ਵੀ ਸੀ, ਮੈਂ ਕਿਹਾ ਜੀ ਉਹਨਾਂ ਨੇ 4 ਸਦੀਆਂ ਬਾਅਦ ਇਹ ਦੱਸ ਦਿੱਤਾ ਕਿ ਉਹਨਾਂ ਨੂੰ ਜਹਾਂਗੀਰ ਦੀ ਲੈਗੇਸੀ ਤੇ ਕੋਈ ਫਖਰ ਨਹੀਂ ਹੈ, ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਗੁਰੂ ਅਰਜਨ ਸਾਹਿਬ ਦੀ ਲੈਗੇਸੀ ਦੇ ਉੱਤੇ ਮਾਣ ਕਰਦੇ ਨੇ। ਸੋ ਜੇ ਹਾਲਾਂਕਿ ਕੋਈ ਪਾਕਿਸਤਾਨ ਦੇ ਮੁਸਲਮਾਨਾਂ ਦਾ ਕੀ ਕਸੂਰ ਸੀ, ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਨੂੰ ਅੰਨਾ ਕਰਕੇ ਮਾਰਿਆ ਸੀ। ਬਾਦਸ਼ਾਹਾਂ ਦੇ ਕੰਮ ਇਸ ਕਿਸਮ ਦੇ ਹੀ ਹੁੰਦੇ ਨੇ, ਪਰ ਮੈਂ ਸਮਝਦਾ ਵੀ ਇਹ ਇੱਕ ਮਿਸਪਰਸੈਪਸ਼ਨ ਹੈ ਔਰ ਬਹੁਤ ਕੁਝ ਇਹਨਾਂ 30 ਸਾਲਾਂ ਦੇ ਵਿੱਚ ਬਦਲਿਆ, ਔਰ ਅਸੀਂ ਇਸ ਨੂੰ
ਨਰੋਏ ਤੌਰ ਦੇ ਉੱਤੇ ਦੇਖੀਏ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਕ੍ਰਾਈਟੇਰੀਆ ਬੜਾ ਸਪਸ਼ਟ ਸੀ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸੋ ਦੋਨਾਂ ਦੇ ਅਮਲ ਜਿਹੜੇ ਨੇ ਉਹ ਅਲਟੀਮੇਟਲੀ ਡਿਸਾਈਡਿੰਗ ਫੈਕਟਰ ਨੇ। ਜੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।